ਜਿਹੜੀਆਂ 28 ਸਟੇਟਾਂ ਨੇ ਇਸ ਵੇਲੇ ਉਹਨਾਂ ਕੋਲ ਉਨੀਆਂ ਪਾਵਰਸ ਵੀ ਨਹੀਂ ਬਚੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਇੱਕ ਕਾਉਂਟੀ ਕੋਲ ਹੁੰਦੀਆਂ ਨੇ। ਜਿਹੜਾ ਚੀਫ ਮਿਨਿਸਟਰ ਵੀ ਹੈ ਕਿਸੇ ਸਟੇਟ ਦਾ, ਜੇ ਉਹਨੇ ਮੁਲਕ ਤੋਂ ਬਾਹਰ ਜਾਣਾ ਹੈ ਤੇ ਉਹਨੂੰ ਸੈਂਟਰ ਗਵਰਨਮੈਂਟ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਉਹਨਾਂ ਨੇ ਕਲੀਅਰ ਕਰਨਾ ਵੀ ਉਹ ਜਾ ਸਕਦਾ ਕਿ ਨਹੀਂ ਜਾ ਸਕਦਾ। ਉਹਦੀ ਸਟੇਟ ਦੀ ਇੰਪੋਰਟੈਂਸ ਹੋਏਗੀ ਕਿ ਉਹਨੂੰ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਵੀ ਮਿਲਣ ਦਾ ਵਕਤ ਦਿੱਤਾ ਹੋਇਆ ਸੀ ਔਰ ਮਮਦਾਨੀ ਦੇ ਨਾਲ ਵੀ ਮੁਲਾਕਾਤ ਸੀ। ਹੁਣ ਇਸੇ ਪੀਰੀਅਡ 'ਚ ਜਦੋਂ ਕਿ ਇਹਨੂੰ ਮਿਸਟਰ ਰੈਡੀ ਨੂੰ ਡਿਨਾਈ ਕੀਤਾ ਗਿਆ ਕਿ ਜੀ ਤੂੰ ਜਿਹੜਾ ਅਮਰੀਕਾ ਨਹੀਂ ਜਾ ਸਕਦਾ, ਗੁਜਰਾਤ ਦਾ ਚੀਫ ਮਿਨਿਸਟਰ ਜਿਹੜਾ ਇਸੇ ਪੀਰੀਅਡ ਦੇ ਵਿੱਚ ਅਮਰੀਕਾ ਦਾ ਦੌਰਾ ਕਰ ਰਿਹਾ। ਮੋਦੀ ਜਿਹੜਾ ਹੈ ਉਹਨੇ ਕਿਹਾ ਹੀ ਇਜ਼ ਐਕਟਿੰਗ ਐਜ਼ ਏ ਗੁਜਰਾਤੀ ਐਂਡ ਨਾਟ ਐਜ਼ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਯੂਕੇ ਤੋਂ ਭਾਰਤ ਵਾਪਸ ਪਰਤ ਗਏ ਹਨ, ਕਿਉਂਕਿ ਭਾਰਤ ਸਰਕਾਰ ਨੇ ਉਹਨਾਂ ਨੂੰ ਅਮਰੀਕਾ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ। ਔਰ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਮੋਦੀ ਤੇ ਇਲਜ਼ਾਮ ਲਗਾਇਆ ਹੈ ਕਿ ਉਹ ਗੁਜਰਾਤ ਦਾ ਇੰਟਰਸਟ ਹੀ ਦੇਖ ਰਿਹਾ ਹੈ। ਮੋਦੀ ਸਰਕਾਰ ਨੇ 4 ਕਰੋੜ ਤੇਲੰਗਾਨਾ ਨਿਵਾਸੀਆਂ ਦਾ ਅਪਮਾਨ ਕੀਤਾ ਹੈ। ਸੋ ਯਾਦ ਰਹੇ, ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਇਸ ਲਈ ਅਮਰੀਕਾ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਸ ਨੇ ਨਿਊਯਾਰਕ ਦੇ ਮੇਅਰ ਮਮਦਾਨੀ ਨਾਲ ਵੀ ਮੁਲਾਕਾਤ ਕਰਨੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋ? ਦੇਖੋ, ਕਈ ਵਾਰ ਇਹ ਨਹੀਂ ਹੁੰਦਾ ਵੀ ਖਬਰ ਕਿੰਨੀ ਅਹਿਮ ਹੈ, ਲੇਕਿਨ ਤੁਸੀਂ ਇੱਕ ਬਿਮਾਰੀ ਦੇ ਸਿੰਪਟਮ ਦੇਖ ਰਹੇ ਹੁੰਦੇ ਹੋ ਕਿ ਪਹਿਲਾਂ ਉਸ ਦਾ ਇੱਕ ਪਾਸਿਓਂ ਜਿਹੜਾ ਇੱਕ ਸਿੰਪਟਮ ਨਜ਼ਰ ਆਉਂਦਾ ਹੈ ਜੋ ਅਸੀਂ ਅੱਜ ਭਾਰਤ ਦੇ ਵਿੱਚ ਦੇਖ ਰਹੇ ਹਾਂ, ਉਹ ਜੈਨ ਜ਼ੀ ਹੋਏ ਜਾਂ ਐਲਫਾ ਦੇ ਨਾਂ ਥੱਲੇ ਹੋਏ। ਇਹ ਬੇਸ਼ੱਕ ਪੇਪਰ ਲੀਕ ਜਿਹੜਾ ਉਹ ਨੀਟ ਤੋਂ ਸ਼ੁਰੂ ਹੋਇਆ ਔਰ ਹੌਲੀ ਹੁਣ ਈਵਨ ਛੋਟੀਆਂ ਜਿਹੜੇ ਸਕੂਲ ਨੇ ਪਿੰਡਾਂ ਦੇ ਜਾਂ ਦੂਜੇ ਉਹਨਾਂ ਦੀ ਇੰਪਰੂਵਮੈਂਟ ਨੂੰ ਲੈ ਕੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀ ਸੜਕਾਂ 'ਤੇ ਉਤਰੇ ਨੇ। ਇਹ ਇੱਕ ਸੁਸਾਇਟੀ ਵਿੱਚ ਜਿੱਥੇ ਇੱਕ ਵਿਗਾੜ ਲੰਬੇ ਸਮੇਂ ਤੋਂ ਚੱਲ ਰਿਹਾ ਹੁੰਦਾ ਹੈ ਪਰ ਉਹਦੇ 'ਤੇ ਢੱਕਣ ਪਿਆ ਹੁੰਦਾ ਜਾਂ ਲੋਕ ਉਹ ਸਾਰੇ ਨੂੰ ਸਹਾਰ ਰਹੇ ਹੁੰਦੇ ਨੇ, ਫਿਰ ਉਸ ਦਾ ਇੱਕ ਜਿਹੜਾ ਹੈ ਉਹ ਬਾਹਰ ਇੱਕ ਬਲਵੇ ਵਾਂਗ ਕੋਈ ਚੀਜ਼ ਨਿਕਲਦੀ ਹੈ। ਜਦੋਂ ਭਾਰਤੀ ਸੰਵਿਧਾਨ ਦੇ ਉੱਤੇ ਡਿਬੇਟ ਹੋ ਰਹੀ ਸੀ ਕਿ ਉਹ ਕਾਂਸਟੀਟਿਊਂਟ ਅਸੈਂਬਲੀ ਤਾਂ 47 ਤੋਂ ਪਹਿਲਾਂ ਬਣ ਗਈ ਸੀ, ਉਸ ਦੇ ਵਿੱਚ 2 ਜਿਹੜੇ ਨੇ ਉਹ ਮਾਡਲ ਸਨ, ਕਿਉਂਕਿ ਜ਼ਾਹਰ ਹੈ ਕਿ ਇੱਕ ਮਾਡਲ ਫੈਡਰਲ ਮਾਡਲ ਸੀ ਜਿਵੇਂ ਅਮਰੀਕਨ ਸਿਸਟਮ ਹੈ ਕਿ ਜਿਹਦੇ 'ਚ ਸਟੇਟਾਂ ਦੇ ਆਪਣੀਆਂ ਅਸੈਂਬਲੀਆਂ ਦੂਸਰੇ ਨੇ ਔਰ ਉਹਨਾਂ ਦੀ ਆਪਣੀ ਇੰਡੀਪੈਂਡੈਂਸ ਹੈ, ਉਹਨਾਂ ਦਾ ਆਪਣਾ ਫਲੈਗ ਹੈ, ਉਹਨਾਂ ਦਾ ਆਪਣਾ ਨੈਟਵਰਕ ਹੈ ਔਰ ਫੈਡਰਲ ਲੈਵਲ ਦੇ ਉੱਤੇ ਜਿਹੜੀ ਹੈ ਇੰਟਰਫੀਅਰੈਂਸ ਨਹੀਂ। ਔਰ ਇਹੀ ਕਾਰਨ ਹੈ ਕਿ ਅਮਰੀਕਨ ਕਿਸੇ ਸਟੇਟ ਦਾ ਗਵਰਨਰ ਵੀ ਆਪਣੇ ਆਪ ਦੇ ਵਿੱਚ ਸਟੇਟ ਦਾ ਬਾਦਸ਼ਾਹ ਹੁੰਦਾ, ਪਰ ਉਹਦੀਆਂ ਪਾਵਰਸ ਨੂੰ ਸਟੇਟ ਦੀ ਅਸੈਂਬਲੀ ਸੈਨੇਟ ਚੈੱਕ ਕਰਦੀ ਹੈ। ਇਸੇ ਤਰ੍ਹਾਂ ਜੇ ਤੁਸੀਂ ਅੱਜ ਭਾਰਤ ਦਾ 28 ਸਟੇਟਾਂ ਨੇ, 8 ਕੇ 9 ਯੂਨੀਅਨ ਟੈਰੀਟਰੀਜ਼ ਨੇ। ਯੂਨੀਅਨ ਟੈਰੀਟਰੀ ਤਾਂ ਸਿੱਧੀਆਂ ਹੀ ਗਵਰਨਡ ਨੇ ਜਿੱਥੇ ਤਾਂ ਫੌਜ ਬੈਠੀ ਹੈ ਔਰ ਉਹ ਹੈ ਹੀ ਹੈ, ਲੇਕਿਨ ਜੇ ਤੁਸੀਂ 28 ਸਟੇਟਾਂ ਦਾ ਸਟਰਕਚਰ ਵੀ ਦੇਖੋ, ਭਾਵੇਂ 6-7 ਸਟੇਟਾਂ ਦੇ ਵਿੱਚ ਆਪੋਜੀਸ਼ਨ ਦੀ ਹਕੂਮਤ ਹੈ, ਜਿਵੇਂ ਤੇਲੰਗਾਨਾ ਹੈ, ਇਹ ਮਿਸਟਰ ਰੇਵੰਤ ਰੈਡੀ ਕਾਂਗਰਸ ਦਾ ਚੀਫ ਮਿਨਿਸਟਰ ਹੈ ਔਰ ਤੇਲੰਗਾਨਾ ਆਲਮੋਸਟ 40 ਮਿਲੀਅਨ ਦੀ ਆਬਾਦੀ, 4 ਕਰੋੜ। ਆਂਧਰਾ ਪ੍ਰਦੇਸ਼ ਤੋਂ ਟੁੱਟ ਕੇ, ਹਾਲਾਂਕਿ ਇਹ ਵੀ ਤੇਲਗੂ ਸਪੀਕਿੰਗ ਨੇ ਜਿਹੜੇ ਤੇਲੰਗਾਨਾ ਦੇ ਲੋਕ ਨੇ ਔਰ ਆਂਧਰਾ ਵੀ ਤੇਲਗੂ ਸਪੀਕਿੰਗ ਹੈ। ਹਾਲਾਂਕਿ ਜਦੋਂ ਰੀਆਰਗੇਨਾਈਜੇਸ਼ਨ ਸਟੇਟਾਂ ਦੀ ਹੋਈ ਲੈਂਗੁਏਜ ਬੇਸਡ ਤਾਂ ਜ਼ਾਹਰ ਹੈ ਕਿ ਉਹਦਾ ਹਿੱਸਾ ਹੀ ਸੀ ਔਰ ਸਭ ਤੋਂ ਪਹਿਲਾਂ ਮੂਵਮੈਂਟ ਵੀ ਕਿ ਭਾਈ ਲੈਂਗੁਏਜ ਬੇਸ ਸੂਬੇ ਬਣਾਓ ਇੱਥੇ ਹੀ ਸ਼ੁਰੂ ਹੋਈ ਸੀ। ਮਿਸਟਰ ਰੋਮੇਲ ਕੇ ਕੀ ਨਾਂ ਸੀ
ਜਿਹਨੇ 50s ਦੇ ਵਿੱਚ ਫਾਸਟ ਐਂਡ ਟੂ ਡੈਥ ਸ਼ੁਰੂ ਕੀਤਾ ਔਰ ਉੱਥੋਂ ਸ਼ੁਰੂਆਤ ਹੋਈ। ਪਰ ਇਹ ਕਿਉਂਕਿ ਆਂਧਰਾ ਔਰ ਬਹੁਤ ਸਾਰੀ ਟੈਰੀਟਰੀ ਜਿਹੜੀ ਤੇਲੰਗਾਨਾ ਦੀ ਹੈ ਉਹਦੇ 'ਚ, ਜਿਹਦੇ 'ਚ ਈਵਨ ਹੈਦਰਾਬਾਦ ਵੀ ਸ਼ਾਮਲ ਹੈ। ਇਹ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਦਾ ਇਹ ਹਿੱਸਾ ਸੀ। 47 ਤੋਂ ਬਾਅਦ 1 ਲੱਖ ਸਕੁਅਰ ਮਾਈਲ ਤੋਂ ਜ਼ਿਆਦਾ 1948 'ਚ ਸਤੰਬਰ 'ਚ ਇਹਨੂੰ ਐਨੈਕਸ ਕਰ ਲਿਆ ਗਿਆ ਸੀ। ਸੋ ਕਾਫੀ ਸਾਈਜ਼ੇਬਲ ਉੱਥੇ ਜਿਹੜੀ ਹੈ ਪ੍ਰੋਗਰੈਸ ਵੀ ਸੀ। ਲੇਕਿਨ ਇਸ ਸਭ ਦੇ ਬਾਵਜੂਦ ਤੇਲੰਗਾਨਾ ਆਂਧਰਾ ਦਾ ਹਿੱਸਾ ਹੁੰਦਿਆਂ ਉਹਨਾਂ ਨੂੰ ਲੱਗਾ ਕਿ ਵੀ ਨਹੀਂ, ਸਾਡੇ ਜਿਹੜੇ ਲੋਕਲ ਐਸਪੀਰੇਸ਼ਨਸ ਨੇ, ਪੋਲੀਟੀਕਲ ਵੀ ਔਰ ਦੂਸਰੀਆਂ ਵੀ, ਇਕਨੋਮਿਕਲ ਵੀ, ਉਹ ਪੂਰੀਆਂ ਨੇ। ਉਹਨਾਂ ਨੇ ਇੱਕ ਪੂਰੀ ਐਜੀਟੇਸ਼ਨ ਕੀਤੀ ਔਰ ਇਵੈਂਚੁਅਲੀ ਤੇਲੰਗਾਨਾ ਇੱਕ ਅਲੱਗ ਸਟੇਟ ਬਣਿਆ ਆਂਧਰਾ ਪ੍ਰਦੇਸ਼ ਤੋਂ। ਲੇਕਿਨ ਜੇ ਤੁਸੀਂ ਭਾਰਤ ਦਾ ਸਟਰਕਚਰ ਦੇਖੋ, ਔਰ ਜਿਵੇਂ ਇੰਡੀਅਨ ਕਨਸਟੀਟਿਊਸ਼ਨ ਵੇਲੇ ਡਿਬੇਟ ਸੀ, ਇੱਕ ਤਬਕਾ ਇਹ ਸਮਝਦਾ ਸੀ ਕਿ ਵੀ ਕਨਸਟੀਟਿਊਸ਼ਨ ਦੀ ਜਿਹੜੀ ਸਪਿਰਿਟ ਹੈ ਉਹ ਫੈਡਰਲ ਹੋਣੀ ਚਾਹੀਦੀ ਹੈ। ਫੈਡਰਲ ਦਾ ਮਤਲਬ ਇਹ ਹੈ ਕਿ ਵੀ ਓਵਰਆਲ ਨੈਸ਼ਨਲ ਲੈਵਲ ਦੇ ਉੱਤੇ ਤੁਹਾਡੀ ਇੱਕ ਯਕਸਹਿਤੀ ਹੋਏ, ਲੇਕਿਨ ਵਿਦਨ ਸਟੇਟਸ ਦੇ ਮਾਮਲਿਆਂ ਦੇ ਵਿੱਚ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਨਾਂ ਦੀ ਡੇ ਟੂ ਡੇ ਇੰਟਰਫੇਰੈਂਸ ਨਾ ਹੋਏ, ਜਾਂ ਉਹ ਪਾਵਰਸ ਫੈਡਰਲ ਗਵਰਨਮੈਂਟ ਕੋਲ ਨਾ ਹੋਣ ਕਿ ਜਿਹੜੀਆਂ ਸਟੇਟ ਅਸੈਂਬਲੀਜ਼ ਨੇ ਜਾਂ ਸਟੇਟਾਂ ਨੇ ਉਹ ਮਹਿਜ਼ ਉਹਨਾਂ ਦੀਆਂ ਸਬਆਰਡੀਨੇਟ ਬਣ ਕੇ ਰਹਿ ਜਾਣ। ਹਾਲਾਂਕਿ ਅਮਰੀਕਾ 'ਚ ਵੀ 9/11 ਤੋਂ ਬਾਅਦ ਕੁਝ ਫੈਡਰਲ ਲਾਅ, ਜਾਂ ਜਿਵੇਂ ਹੁਣ DMV ਨੂੰ ਲੈ ਕੇ, ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਕੱਢਿਆ ਕਿ ਭਾਈ ਗ੍ਰੀਨ ਕਾਰਡ ਹੋਣਾ ਚਾਹੀਦਾ, ਕਿਉਂਕਿ ਇਮੀਗ੍ਰੇਸ਼ਨ ਫੈਡਰਲ ਸਬਜੈਕਟ ਹੈ, ਇਸ ਲਈ ਉਹਦਾ ਉਹਨਾਂ ਨੇ ਫਾਇਦਾ ਚੁੱਕਿਆ। ਲੇਕਿਨ ਬਾਈ ਐਂਡ ਲਾਰਜ ਹਰ ਸਟੇਟ ਦਾ ਆਪਣਾ ਜਿਹੜਾ ਸਟਰਕਚਰ ਹੈ, ਆਪਣੀ ਉਹਨਾਂ ਦੀ ਇੰਡੀਪੈਂਡੈਂਸ ਹੈ, ਆਪਣੇ ਬਜਟ ਨੇ, ਆਪਣੇ ਉਹਨਾਂ ਦਾ ਰਿਸੋਰਸਿਸ ਦੇ ਉੱਤੇ ਕੰਟਰੋਲ ਹੈ। ਦੂਸਰਾ ਮਾਡਲ ਜਿਹੜਾ ਹੋਰ ਕਿਤੇ ਐਗਜ਼ਿਸਟ ਨਹੀਂ ਸੀ ਕਰਦਾ, ਪਰ ਨਹਿਰੂ ਐਂਡ ਕੰਪਨੀ ਜਿਹੜੇ ਆਲਰੇਡੀ ਅੰਗਰੇਜ਼ਾਂ ਦੇ ਥੱਲੇ ਹੁੰਦੇ ਆ, ਰਜਿਸਟ ਕਰ ਰਹੇ ਸੀ ਕਿ ਜੀ ਇੰਨੀਆਂ ਪਾਵਰਸ, ਜਿਹੜਾ ਮਰਜ਼ੀ ਫਲਾਣਾ ਸੈਂਸਰ ਐਕਟ ਤੇ ਫਲਾਣਾ ਸੈਡੀਸ਼ਨ ਐਕਟ ਜਾਂ ਦੂਜਾ। ਲੇਕਿਨ ਤੁਸੀਂ ਦੇਖੋ ਵੀ ਇਹ ਤਾਕਤ ਦਾ ਨਸ਼ਾ ਕੈਸਾ ਹੁੰਦਾ ਹੈ, ਔਰ ਇਹਨਾਂ ਜਿਹੜਾ ਹਿੰਦੂ ਮੈਂਟੈਲਿਟੀ ਕੀ ਸੀ ਕਿ ਜਿਨ੍ਹਾਂ ਲਾਜ਼ ਦੇ ਅਗੇਂਸਟ ਰੌਲਟ ਐਕਟ ਹੋਏ ਜਾਂ ਸੈਡੀਸ਼ਨ ਐਕਟ ਹੋਏ ਜਾਂ ਪੋਸਟਲ ਸੈਂਸਰਸ਼ਿਪ ਐਕਟ ਹੋਏ, ਇਹ ਵਿਰੋਧ ਕਰਦੇ ਸੀ। ਲੇਕਿਨ ਜਿਉਂ ਹੀ ਅੰਗਰੇਜ਼ ਗਏ, ਇਹਨਾਂ ਨੇ ਉਹਨਾਂ ਨੂੰ ਉੱਥੋਂ ਕੱਢਿਆ ਨਹੀਂ ਹੈ ਕਨਸਟੀਟਿਊਸ਼ਨ, ਰਾਦਰ ਹੋਰ ਜਿਹੜਾ ਉਹਨਾਂ ਨੂੰ ਪਾਵਰਫੁਲ ਬਣਾਇਆ। ਜੇ ਹੁਣ ਅੱਜ ਤੁਸੀਂ UAPA ਨੈਸ਼ਨਲ ਸਿਕਿਉਰਿਟੀ ਐਕਟ ਨੂੰ, ਸਿਕਿਉਰਿਟੀ ਕੀ ਹੈ ਜੀ, ਫਲਾਣੇ ਨੂੰ ਜਿਹੜਾ ਉਹ ਖਤਰਾ ਹੈ ਇਸ ਦੇ ਉੱਤੋਂ ਨੈਸ਼ਨਲ ਸਿਕਿਉਰਿਟੀ ਨੂੰ। ਪਹਿਲਾਂ 6 ਮਹੀਨੇ ਟਾਈਮ ਸੀ, ਫਿਰ ਸਾਲ ਸੀ, ਹੁਣ ਪਤਾ ਨਹੀਂ 2 ਸਾਲ ਕਰਤਾ। ਔਰ ਇੰਨੇ ਕੁ ਐਕਟ ਹੋਰ ਬਣਾ ਦਿੱਤੇ ਨੇ ਜਿਨ੍ਹਾਂ ਥੱਲੇ ਆ ਉਮਰ ਖਾਲਿਦ ਅੱਜ 5 ਸਾਲ ਹੋ ਗਏ ਨੇ, 6 ਸਾਲ ਜ਼ਮਾਨਤ ਤੱਕ ਨਹੀਂ ਹੋ ਰਹੀ ਕਿ ਜੀ ਬੜਾ ਭੜਕਾਊ ਬਿਆਨ ਦਿੱਤਾ। ਹੁਣ ਇਹ ਕੰਮ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਸੀ ਕੀਤੇ। ਅੰਗਰੇਜ਼ਾਂ ਦਾ ਵੀ ਕੋਈ ਟਾਈਮ ਫਰੇਮ ਸੀ ਜਾਂ ਕੋਈ ਉਹਨਾਂ ਦਾ ਅਪੀਲ ਦਾ ਕੋਈ ਰਸਤਾ ਰੱਖਿਆ ਹੋਇਆ ਸੀ, ਪਰ ਕਿਉਂਕਿ ਇਹ ਸਟਰਕਚਰ ਟੁੱਟਦਾ ਚਲਾ ਗਿਆ, ਪਾਵਰਸ ਹੁਣ ਹਾਲਾਂ ਜਦੋਂ ਇੰਡੀਅਨ ਕਨਸਟੀਟਿਊਸ਼ਨ ਬਣਿਆ ਉਦੋਂ ਸੈਗਰੀਗੇਸ਼ਨ ਆਫ ਪਾਵਰਸ ਵੀ ਸੀ, ਪਰ ਉਹਦੇ ਜਿਹੜੀਆਂ ਰੈਜ਼ੀਡੂਅਲ ਪਾਵਰਸ ਆਈਆਂ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੀਆਂ ਤੇ ਸਟੇਟਾਂ ਨੂੰ ਦੇ ਦਿੱਤੀਆਂ, ਲਾਅ ਐਂਡ ਆਰਡਰ ਹੈ, ਐਜੂਕੇਸ਼ਨ ਹੈ, ਸਿਕਿਉਰਿਟੀ ਹੈ, ਫਲਾਣਾ, ਪਰ ਉਹਨਾਂ ਨੂੰ ਓਵਰਰਾਈਡ ਕਰਨ ਲਈ ਉਹਨਾਂ ਨੇ ਕਿਵੇਂ NSA ਵਰਗੀਆਂ ਇੰਸਟੀਚਿਊਟਸ ਬਣਾ ਦਿੱਤੀਆਂ। ਸਟੇਟ ਦੇ ਉੱਤੇ ਸਟੇਟ ਵਿਜੀਲੈਂਸ ਜਾਂ ਸਟੇਟ CID ਇੰਡੀਪੈਂਡੈਂਟ ਹੈ, ਪਰ ਤੁਸੀਂ ਇੰਟੈਲੀਜੈਂਸ ਬਿਊਰੋ ਔਰ ਦੂਸਰੇ ਲਿਆ ਕੇ ਸਿਰ ਤੇ ਬਿਠਾ ਦਿਓ। 23 ਜ਼ਿਲ੍ਹਿਆਂ 'ਚ ਪੰਜਾਬ ਦੇ ਤੁਸੀਂ ਲਿਆ ਕੇ NSA ਦੇ ਦਫ਼ਤਰ ਖੋਲ੍ਹ ਦਿਓ। ਔਰ ਜਿਹੜੀਆਂ ਰੈਜ਼ੀਡੂਅਲ ਪਾਵਰਸ ਨੇ ਉਹ ਸੈਂਟਰ ਨੂੰ, ਜੇ ਐਜੂਕੇਸ਼ਨ ਸਟੇਟ ਦੀ ਸੀ ਤੁਸੀਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਬਿਠਾ ਦਿਓ, ਤੁਸੀਂ ਸਿਲੇਬਸ ਜਿਹੜਾ ਆਪਣੇ ਕੰਟਰੋਲ 'ਚ ਕਰ ਲਓ। ਸੋ ਕਟਿੰਗ ਦਾ ਸਟੋਰੀ ਸ਼ਾਰਟ, ਜਿਹੜੀਆਂ 28 ਸਟੇਟਾਂ ਨੇ ਇਸ ਵੇਲੇ, ਉਹਨਾਂ ਕੋਲ ਉਨੀਆਂ ਪਾਵਰਸ ਵੀ ਨਹੀਂ ਬਚੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਇੱਕ ਕਾਉਂਟੀ ਕੋਲ ਹੁੰਦੀਆਂ ਨੇ। ਇੰਨੀਆਂ ਵੀ ਪਾਵਰਸ ਨਹੀਂ ਨੇ। ਫੌਜ ਔਰ ਫੋਰਨ ਅਫੇਅਰਸ ਔਰ ਕਰੰਸੀ ਔਰ ਉਹ ਤਾਂ ਪਹਿਲਾਂ ਹੀ ਉਹ ਸੀ। ਹੁਣ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹੜਾ ਜਿਹਦੀ ਸਪਿਰਿਟ ਫੈਡਰਲ ਸਟਰਕਚਰ ਸੀ ਕਿ ਭਾਈ 3-4 ਮਹਿਕਮੇ ਸੈਂਟਰ ਰੱਖੇ, ਜੇ ਭਾਰਤ ਨੂੰ ਤੁਸੀਂ ਇੱਕ ਕਲਚਰਲ ਯੂਨਿਟੀ ਦੇ ਤੌਰ ਤੇ ਵੀ ਦੇਖਦੇ ਹੋ, ਲੈਟ ਇਟ ਬੀ ਸੋ। ਤੁਸੀਂ ਜ਼ੁਬਾਨ ਆਧਾਰਿਤ ਸੂਬੇ ਬਣਾ ਦਿੱਤੇ ਨੇ ਔਰ ਉਹਨਾਂ ਨੂੰ ਜਿਹੜਾ ਹੈ ਉਹ ਇੰਡੀਪੈਂਡੈਂਟਲੀ ਕੰਮ ਕਰਨ ਦਿਓ। ਤੁਸੀਂ ਡਿਫੈਂਸ, ਫੋਰਨ ਅਫੇਅਰਸ, ਕਰੰਸੀ ਔਰ ਇਹ 3-4 ਮਹਿਕਮੇ ਜਿਹੜੇ ਨੇ ਉਹ ਆਪਣੇ ਕੋਲ ਰੱਖੋ ਔਰ ਬਾਕੀ ਸਟੇਟ। ਲੇਕਿਨ ਹੋਇਆ ਕੀ ਹੈ ਇਹਨਾਂ 80 ਸਾਲਾਂ 'ਚ ਆਲਮੋਸਟ ਕਿ ਉਹਨਾਂ ਨੇ ਜਿੰਨੀਆਂ ਪਾਵਰਸ ਈਵਨ ਇੰਡੀਅਨ ਕਨਸਟੀਟਿਊਸ਼ਨ ਨੇ ਵੀ ਸਟੇਟਸ ਨੂੰ ਦਿੱਤੀਆਂ ਸੀ, ਜਿਹੜਾ ਅੰਗਰੇਜ਼ੀ ਦਾ ਲਫ਼ਜ਼ ਹੈ ਯੂਸਪ, ਉਹ ਉਹਨਾਂ ਨੇ ਯੂਸਪ ਕਰ ਲਈਆਂ।
ਹੁਣ ਜੇ ਖਬਰ ਨਾ ਆਉਂਦੀ ਤਾਂ ਸ਼ਾਇਦ ਬਹੁਤਿਆਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਬਈ ਜਿਹੜਾ ਚੀਫ ਮਿਨਿਸਟਰ ਵੀ ਹੈ ਕਿਸੇ ਸਟੇਟ ਦਾ, ਜੇ ਉਹਨੇ ਮੁਲਕ ਤੋਂ ਬਾਹਰ ਜਾਣਾ ਹੈ ਤੇ ਉਹਨੂੰ ਸੈਂਟਰ ਗਵਰਨਮੈਂਟ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਉਹਨਾਂ ਨੇ ਕਲੀਅਰ ਕਰਨਾ ਵੀ ਉਹ ਜਾ ਸਕਦਾ ਕਿ ਨਹੀਂ ਜਾ ਸਕਦਾ। ਹੁਣ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਇਹ ਆਂਧਰਾ, ਜਿੱਥੇ ਕਿ ਕਾਂਗਰਸ ਦੀ ਹਕੂਮਤ ਹੈ, ਰੇਵਨਾਥ ਰੈਡੀ ਚੀਫ ਮਿਨਿਸਟਰ ਹੈ, ਵੈਰੀ ਟੈਲੈਂਟਡ, ਔਰ ਤੇਲੰਗਾਨਾ ਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ ਐਜੂਕੇਸ਼ਨ ਵਾਈਜ਼। ਆਲਰੇਡੀ ਇੱਕ ਜ਼ਮਾਨੇ ਦੇ ਵਿੱਚ ਹੈਦਰਾਬਾਦ ਜਿਹੜੀ ਆ ਉਹ ਹੱਬ ਸੀ IT ਸੈਕਟਰ ਦੀ, ਜਦੋਂ ਚੰਦਰਬਾਬੂ ਨਾਇਡੂ ਨੇ ਉਹ ਸਾਰੇ ਨੂੰ ਐਨਕਰੇਜ ਕੀਤਾ। ਹੁਣ ਉਹ ਹੌਲੀ ਬੰਗਲੌਰ ਚਲੀ ਗਈ, ਹੁਣ ਚੇਨਈ ਵੀ ਹੈ। ਸੋ ਇਹਨਾਂ ਨੂੰ ਇਹ ਲੱਗਾ ਵੀ ਤੇਲੰਗਾਨਾ ਦੇ ਵਿੱਚ ਐਜੂਕੇਸ਼ਨ ਵਾਈਜ਼, ਇਨਵੈਸਟਮੈਂਟ ਵਾਈਜ਼ ਉਹ ਮਾਡਲ ਹੈ ਜਿਹੜਾ, ਕਿਉਂਕਿ ਆਊਟਸੋਰਸਿੰਗ ਤਾਂ ਹੁੰਦੀ ਹੈ ਇੱਥੇ ਸਾਰਿਆਂ ਦੀ, ਕਿ ਜਿਹਦੇ 'ਚ ਅਸੀਂ ਹੱਬ ਬਣ ਸਕਦੇ ਹਾਂ। ਸੋ ਉਸ ਲਿਹਾਜ਼ ਨਾਲ ਇਹਨੇ ਰੇਵੰਤ ਰੈਡੀ ਨੇ ਬੋਸਟਨ ਦੇ ਵਿੱਚ ਵੀ, ਦੂਸਰੀਆਂ ਯੂਨੀਵਰਸਿਟੀ 'ਚ ਵੀ ਜਿਹੜੀਆਂ ਉਹ ਸਟੂਡੈਂਟਸ ਨਾਲ ਮੀਟ ਵੀ ਰੱਖੀ ਸੀ, ਹੋਰ ਲੈਵਲ ਦੇ ਉੱਤੇ ਵੀ ਮੀਟਿੰਗ। ਔਰ ਇਸ ਸਾਰੇ ਪੀਰੀਅਡ 'ਚ ਉਹਦੀ ਸਟੇਟ ਦੀ ਇੰਪੋਰਟੈਂਸ ਹੋਏਗੀ ਕਿ ਉਹਨੂੰ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਵੀ ਮਿਲਣ ਦਾ ਵਕਤ ਦਿੱਤਾ ਹੋਇਆ ਸੀ, ਔਰ ਮਮਦਾਨੀ ਦੇ ਨਾਲ ਵੀ ਮੁਲਾਕਾਤ ਸੀ। ਹੁਣ ਇਸੇ ਪੀਰੀਅਡ 'ਚ ਜਦੋਂ ਕਿ ਇਹਨੂੰ ਮਿਸਟਰ ਰੈਡੀ ਨੂੰ ਡਿਨਾਈ ਕੀਤਾ ਗਿਆ ਕਿ ਜੀ ਤੂੰ ਜਿਹੜਾ ਅਮਰੀਕਾ ਨਹੀਂ ਜਾ ਸਕਦਾ, ਗੁਜਰਾਤ ਦਾ ਚੀਫ ਮਿਨਿਸਟਰ ਜਿਹੜਾ ਇਸੇ ਪੀਰੀਅਡ ਦੇ ਵਿੱਚ ਅਮਰੀਕਾ ਦਾ ਦੌਰਾ ਕਰ ਰਿਹਾ, ਗੁਜਰਾਤ ਵਿਕਾਸ ਮਾਡਲ ਨੂੰ ਲੈ ਕੇ ਜਾਂ ਦੂਸਰੇ। ਹੁਣ ਕਿਉਂਕਿ ਉਹ ਵਾਪਸ ਪਹੁੰਚਿਆ, ਲੰਡਨ ਉਹ ਆਇਆ ਹੋਇਆ ਸੀ ਰੈਡੀ, ਉੱਥੋਂ ਉਹਨੂੰ ਵਾਪਸ ਮੁੜਨਾ ਪਿਆ। ਇੱਥੇ ਪੂਰੀਆਂ ਤਰੀਕਾਂ ਰੱਖੀਆਂ ਔਰ ਕਲੀਅਰੈਂਸ ਹੋਈ ਸਾਰੀ, ਪਰ ਕਿਉਂਕਿ ਉਹਨਾਂ ਨੂੰ ਸੀ ਕਿ ਮਮਦਾਨੀ ਨੂੰ ਮਿਲਣਾ, ਔਰ ਮਮਦਾਨੀ ਨੇ ਜੋ ਮੋਦੀ ਬਾਰੇ ਜਾਂ ਜੋ ਹਿੰਦੂਤਵਾ ਜਾਂ ਜੋ ਗੁਜਰਾਤ ਨਸਲਕੁਸ਼ੀ ਦੇ ਉੱਤੇ ਉਹਦੀ ਟੇਕ ਹੈ ਉਹ ਬੜੀ ਕਲੀਅਰ ਹੈ। ਹੁਣ ਜਦੋਂ ਵਾਪਸ ਗਿਆ ਆਪਣੇ ਲੋਕਾਂ ਦੇ ਵਿੱਚ ਤਾਂ ਉਹਨੇ ਜੋ ਕਿਹਾ, ਉਹ ਉਹਨਾਂ ਦੇ ਮੀਡੀਆ ਦਾ ਕਹਿਣਾ ਹੈ, ਇਨਸਲਟ ਟੂ ਤੇਲੰਗਾਨਾ, CM ਰੇਵੰਤ ਰੈਡੀ ਔਨ ਡਿਨਾਇਲ ਆਫ US ਵੀਜ਼ਾ ਪਰਮਿਟ। ਔਰ ਉਹਦੇ 'ਚ ਉਹਨੇ ਬੜਾ ਕਲੀਅਰਲੀ ਕਿਹਾ ਕਿ ਜਿਹੜਾ ਮੋਦੀ ਜਿਹੜਾ ਹੈ, ਉਹਨੇ ਕਿਹਾ ਹੀ ਇਜ਼ ਐਕਟਿੰਗ ਐਜ਼ ਏ ਗੁਜਰਾਤੀ ਐਂਡ ਨਾਟ ਐਜ਼ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ, ਕਿ ਉਹ ਤਾਂ ਐਵੇਂ ਐਕਟ ਕਰ ਰਿਹਾ ਜਿਵੇਂ ਉਹ ਗੁਜਰਾਤ ਨੂੰ ਹੀ ਲੀਡ ਕਰ ਰਿਹਾ ਹੋਵੇ। ਉਹਦੇ 'ਚ ਕੋਈ ਇੰਡੀਆ ਦੀ ਸਾਂਝ ਵਾਲੀ ਗੱਲ ਨਹੀਂ। ਔਰ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਹੈਦਰਾਬਾਦ ਆ ਕੇ ਕਿ ਵੀ ਉਹਨਾਂ ਨੇ ਕਿਹਾ ਕਿ US ਟੂਰ ਹੈਜ਼ ਬੀਨ ਬਲੌਕਡ ਫॉर ਪੋਲੀਟੀਕਲ ਰੀਜ਼ਨਸ, ਕਿ ਸਿਆਸੀ ਕਾਰਨਾਂ ਕਰਕੇ ਮੇਰਾ ਜਿਹੜਾ ਇਹ ਕੈਂਸਲ, ਮੈਨੂੰ ਪਰਮਿਸ਼ਨ ਨਹੀਂ ਦਿੱਤੀ ਗਈ। ਔਰ ਉਹਨਾਂ ਨੇ ਕਿਹਾ ਵੀ ਇਹ ਇਨਸਲਟ ਹੈ ਟੂ ਦਾ ਪੀਪਲ ਆਫ ਤੇਲੰਗਾਨਾ ਬਿਕੋਜ਼ ਆਫ ਗੁਜਰਾਤ ਸੁਪਰਾਮੇਸੀ, ਇਟਸ ਲਾਈਕ obstructing ਤੇਲੰਗਾਨਾ's ਡਿਵੈਲਪਮੈਂਟ, ਕਿ ਵੀ ਇਹ ਤਾਂ ਤੇਲੰਗਾਨਾ ਦੇ ਵਿਕਾਸ ਨੂੰ ਰੋਕਣਾ ਹੈ। ਇਹ ਗੁਜਰਾਤੀਆਂ ਨੇ ਇਸ ਸਾਰੇ ਦੇ ਉੱਤੇ ਜੱਫਾ ਮਾਰਿਆ ਹੋਇਆ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਦਿਸ ਇਜ਼ ਅਗੇਂਸਟ ਦਾ ਪ੍ਰਿੰਸੀਪਲਸ ਆਫ ਕੋਆਪਰੇਟਿਵ ਫੈਡਰਲਿਜ਼ਮ and cited the visit of Modi and several CMs including Gujarat Chief Minister Bhupinder Patel to the US। ਉਹਨੇ ਕਿਹਾ ਜੀ ਖੁਦ ਸਾਰੇ ਜਾਣਾ ਭੁਪਿੰਦਰ ਪਟੇਲ ਗਿਆ ਹੋਇਆ ਔਰ ਇਹ ਡਬਲ ਸਟੈਂਡਰਡ ਨੇ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ US ਔਰ ਕੈਨੇਡਾ ਜਾਣ ਦੀ ਇਜਾਜ਼ਤ ਉਹਨੂੰ ਪਟੇਲ ਨੂੰ ਦਿੱਤੀ, ਗੁਜਰਾਤ ਚੀਫ ਮਿਨਿਸਟਰ ਨੂੰ, ਜਿਹੜਾ 17 ਅਗਸਤ ਤੋਂ 24 ਅਗਸਤ ਤੱਕ ਉੱਥੇ ਰਿਹਾ ਤਾਂ ਕਿ ਵਾਈਬ੍ਰੈਂਟ ਗੁਜਰਾਤ ਦੀ ਜਿਹੜੀ ਹੈ ਉਹ ਇਨਵੈਸਟਮੈਂਟ ਵਧੇ। The center blocked my visit because it feared it would affect Gujarat's development। ਉਹਨੇ ਪੋਲੀਟੀਕਲੀ ਤਾਂ ਨਹੀਂ ਕਿਹਾ ਕਿ ਬਈ, ਉਹਨੇ ਕਿਹਾ ਜੀ ਕਿਉਂਕਿ ਮੇਰੀ ਵਿਜ਼ਿਟ ਨੂੰ ਇਸ ਲਈ ਰੋਕਿਆ ਗਿਆ ਕਿਉਂਕਿ ਉਹਨਾਂ ਨੇ ਗੁਜਰਾਤ ਨੂੰ ਪ੍ਰੋਗਰੈਸ ਕਰਵਾਉਣਾ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਮੇਰਾ ਜਿਹੜਾ ਵਿਜ਼ਿਟ ਦਾ ਮਕਸਦ ਸੀ ਪ੍ਰਮੋਟਿੰਗ ਇਨਵੈਸਟਮੈਂਟ, ਐਜੂਕੇਸ਼ਨ ਐਂਡ ਸਪੋਰਟਸ ਅੰਡਰ ਦਾ ਤੇਲੰਗਾਨਾ ਰਾਈਜ਼ਿੰਗ ਇਨੀਸ਼ੀਏਟਿਵ ਜੋ ਅਸੀਂ ਕਰ ਰਹੇ ਹਾਂ ਉਹ ਸਾਰੇ ਦੇ ਉੱਤੇ। ਔਰ ਮੇਰੀਆਂ ਮੀਟਿੰਗਸ ਤੈਅ ਸੀ ਵਾਈਸ ਪ੍ਰੈਜ਼ੀਡੈਂਟ JD ਵੈਂਸ ਨਾਲ ਵੀ ਔਰ ਮਮਦਾਨੀ ਨਾਲ ਵੀ। ਔਰ ਇਹ 4 ਕਰੋੜ ਲੋਕਾਂ ਦਾ ਅਪਮਾਨ ਕੀਤਾ ਗਿਆ ਜਿਹੜਾ ਮੈਨੂੰ ਬਲੌਕ ਕੀਤਾ ਗਿਆ। ਔਰ ਇਹ ਜਿਹੜਾ ਸਟੇਟ ਦੀ ਡਿਵੈਲਪਮੈਂਟ ਦੇ ਰਾਹ ਦੇ ਵਿੱਚ ਵੱਡੀ ਰੁਕਾਵਟ ਬਣੀ ਹੈ। ਸਾਡੇ MP ਜਿਹੜੇ ਨੇ ਇਸ ਇਸ਼ੂ ਨੂੰ ਪਾਰਲੀਮੈਂਟ ਦੇ ਵਿੱਚ ਵੀ ਚੁੱਕਣਗੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਸ਼ੋਅ ਕਰ ਰਿਹਾ ਕਿ ਭਾਰਤ ਦੇ ਵਿੱਚ ਕਿਵੇਂ ਜਿਹੜਾ ਫੈਡਰਲ ਸਟਰਕਚਰ ਹੈ ਉਸ ਦੇ ਉੱਤੇ ਗੁਜਰਾਤੀਆਂ ਨੇ ਕਬਜ਼ਾ ਕਰਕੇ ਉਹ ਸਾਰਿਆਂ ਨੂੰ। ਸੋ ਸੂਨਰ ਔਰ ਲੇਟਰ ਇਹ ਠੀਕ ਹੈ ਜਦੋਂ ਤੁਸੀਂ ਕਿਸੇ ਵੀ ਸਿਚੁਏਸ਼ਨ ਨੂੰ ਦੇਖਦੇ ਹੋ। ਅੱਜ ਵੀ ਇੱਕ ਵਿਚਾਰ ਚੱਲ ਰਹੀ ਸੀ ਕਿ ਵੀ ਭਾਰਤ ਕਿੱਥੇ ਮੈਂ ਕਿਹਾ ਜੀ ਆਲਰੇਡੀ ਬਿਗਨਿੰਗ ਆਫ ਐਨ ਐਂਡ ਹੈ ਇਹ ਜਦੋਂ ਚੈਲੰਜ ਹੋਣਾ ਸ਼ੁਰੂ ਹੁੰਦਾ ਹੈ। ਔਰ ਦੂਸਰਾ ਹੁਣ ਇਹ ਈਵਨ ਕਿਉਂਕਿ ਉਹਦੇ ਨਾਲ ਤੇਲੰਗਾਨਾ ਦੇ ਚੀਫ ਮਿਨਿਸਟਰ ਨਾਲ ਤਾਂ ਕੋਈ ਸਿੱਖਾਂ ਦਾ ਤਾਲੁਕ ਨਹੀਂ ਹੈ। ਜੇ ਉਹਨੂੰ ਇਹ ਲੱਗਦਾ ਹੈ ਕਿ ਬਈ ਇਹ ਸਾਡੇ ਲੋਕ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਤਰੱਕੀ ਨੂੰ ਰੋਕ ਕੇ ਜਾਂ ਪੋਲੀਟੀਕਲ
ਵਿਊਜ਼ ਕਰਕੇ ਗੁਜਰਾਤੀ ਲੌਬੀ ਜਿਹੜੀ ਔਰ ਰਨ ਹੀ ਗੁਜਰਾਤੀ ਕਰ ਰਹੇ ਨੇ, ਔਰ ਇਹ ਜਿਹੜੀ ਸਿਮਰਿੰਗ ਡਿਸਕੰਟੈਂਟ ਹੈ ਉਹ ਤਮਿਲਾਂ ਦੇ ਵਿੱਚ ਹੋਏ, ਉਹ ਇਹਨਾਂ ਤੇਲਗੂਆਂ ਦੇ ਵਿੱਚ ਹੋਏ, ਤੇਲਗੂ ਸਪੀਕਿੰਗ ਲੋਕਾਂ 'ਚ, ਉਹ ਮਲਿਆਲਮ ਸਪੀਕਿੰਗ 'ਚ ਹੋਏ, ਔਰ ਜਿਹੜਾ ਓਵਰਆਲ ਜਿਹਨੂੰ ਹਿੰਦੂ ਬੈਲਟ ਕਹਿੰਦੇ ਨੇ ਯੂਪੀ ਬਿਹਾਰ ਔਰ ਦੂਜੇ ਉੱਥੇ ਜਿਸ ਲੈਵਲ ਦੇ ਉੱਤੇ ਇਹ ਸਾਰਾ ਰਿਬੈਲੀਅਨ ਚੱਲ ਰਿਹਾ ਹੈ ਯੰਗਸਟਰਸ ਦਾ ਵੀ ਔਰ ਦੂਸਰਿਆਂ ਦਾ ਵੀ, ਸੋ ਇਹ ਸ਼ੋਅ ਕਰ ਰਿਹਾ ਵੀ ਇਵੈਂਚੁਅਲੀ ਇਹ ਸਾਰਾ ਜਿਹੜਾ ਇਹਨਾਂ ਦਾ ਇੱਕ ਉਹ ਫਸਾਦ ਬਣਾਇਆ ਹੋਇਆ ਹੈ ਉਹ ਸੂਨਰ ਔਰ ਲੇਟਰ ਇਹਨਾਂ ਦਾ ਇਹ ਜਿਹੜਾ ਉਹ ਢਾਹ ਢੇਰੀ ਹੋਣ ਵਾਲਾ ਹੈ, ਇਹ ਸਿਰਫ ਮੈਟਰ ਆਫ ਟਾਈਮ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਥੇ ਨਾਲ ਬ੍ਰੇਕ ਵਿਊਅਰਸ ਆ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।